ਜਿਹੜਾ ਅੱਜ ਦਾ ਇਕੱਠ ਹੈ ਇਹ ਇਕੱਠ ਗੁਲਾਮੀ ਦੇ ਵਿਰੋਧ ਚੋਂ ਨਿਕਲਿਆ ਤੇ ਆਜ਼ਾਦੀ ਦੀ ਭਾਵਨਾ ਚੋਂ ਨਿਕਲਿਆ ਤੇ ਅੱਜ ਦਾ ਇਕੱਠ ਤੇ ਇਹ ਸਟੇਜ ਅੱਜ ਦਿੱਲੀ ਨੂੰ ਚੈਲੰਜ ਕਰਨ ਵਾਸਤੇ ਕੁਝ ਪੱਤਰ ਲਿਖਣ ਵਾਸਤੇ ਦੀਨਾ ਕਾਂਗੜ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਇਕੱਠ ਰੱਖਿਆ ਹੈ। ਜਿੱਥੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦਾ ਹੈ, ਜਿੱਥੇ ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰਨ ਵਾਸਤੇ ਲੰਮਾ ਸਮਾਂ ਲਾਇਆ ਹੈ, ਉੱਥੇ ਵਿਰੋਧੀਆਂ ਨੇ ਜੋ ਸਾਡੇ ਨਾਲ ਕੀਤਾ ਹੈ ਤੇ ਜੋ ਕਰ ਰਹੇ ਹੈ ਉਹ ਵੀ ਅੱਜ ਇਸ ਸਟੇਜ ਤੋਂ ਤੁਹਾਡੇ ਤੱਕ ਪਹੁੰਚਾਉਣਾ ਹੈ। ਅੱਜ ਮੈਂ ਇਸ ਸਟੇਜ ਤੋਂ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜਿਹੜਾ KPS ਗਿੱਲ ਤੇ ਸਮੇਤ ਸਿੰਘ ਸੈਣੀ ਤੇ ਅਜ਼ਹਰ ਆਲਮ ਤੇ ਸੂਬਾ ਸਰਹੰਦ ਤੇ ਗੋਬਿੰਦ ਰਾਮ ਤੇ ਤੇਗ ਬਹਾਦਰ ਜਿਹੜਾ ਭਿੱਖੀਵਿੰਡ ਲੱਗਾ ਹੁੰਦਾ ਸੀ SHO, ਜਿਹੜੀ ਬੁੱਚੜਬਾਜੀ ਇਹਨਾਂ ਨੇ ਸਾਡੇ ਇਲਾਕਿਆਂ ਦੇ ਵਿੱਚ ਕੀਤੀ ਹੈ, ਪੰਜਾਬ ਦੇ ਵਿੱਚ ਕੀਤੀ ਹੈ, ਉਹ ਬੁੱਚੜਬਾਜੀ ਦਾ ਸ਼ਿਕਾਰ ਹੋਏ ਇੱਥੇ ਸਭ ਤੋਂ ਵੱਧ ਪਰਿਵਾਰ ਬੈਠੇ ਆ, ਜਿਨ੍ਹਾਂ ਦੇ ਦੁੱਧ ਮੱਖਣਾ ਨਾਲ ਪਾਲੇ ਪੁੱਤ। ਉਹ ਮਾਪਿਆਂ ਨੇ ਸੋਚਿਆ ਸੀ ਕਿ ਵੱਡਾ ਹੋਊਗਾ ਤੇ ਸਾਡੇ ਬੁਢਾਪੇ ਦੀ ਡੰਗੋਰੀ ਬਣੂਗਾ, ਪਰ ਬਜ਼ੁਰਗ ਮਾਪੇ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਮੜੀਆਂ ਦੇ ਵਿੱਚ ਜਾ ਕੇ ਸਾੜ ਆਏ ਤੇ ਉਹ ਅੱਜ ਦਰ-ਦਰ ਤੇ ਤੁਰੇ ਫਿਰਦੇ ਆ ਕਿ ਸਾਨੂੰ ਕੋਈ ਇਨਸਾਫ ਮਿਲੂਗਾ। ਤੇ ਇਨਸਾਫ ਕਿਹਨੂੰ ਮਿਲ ਰਿਹਾ ਹੈ? ਸੱਜਣ ਕੁਮਾਰ ਵਰਗਿਆਂ ਨੂੰ, ਟੈਟਲਰ ਵਰਗਿਆਂ ਨੂੰ ਤੇ ਸੈਣੀ ਵਰਗਿਆਂ ਨੂੰ DGP ਲਾਇਆ ਇੱਥੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਪੰਥ ਦਾ ਢੰਡੋਰਾ ਪਿੱਟਦੇ ਆ ਤੇ ਪੰਥ ਸਾਡਾ ਹੈ। ਸਾਨੂੰ ਸ਼ਰਮ ਆਉਂਦੀ ਹੈ ਇਸ ਦੇਸ਼ ਨੂੰ ਦੇਸ਼ ਕਹਿੰਦੇ ਆ। ਜਦੋਂ ਵੀ ਕੋਈ ਪੁੱਛਦਾ ਹੈ ਤੇ ਅਸੀਂ ਇਸ ਗੱਲ ਦਾ ਬੜਾ ਸ਼ਰਮ ਮਹਿਸੂਸ ਕਰਦੇ ਆ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਆ ਜਿਹੜਾ ਦੇਸ਼ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ। ਇਹ ਗੋਲੀਆਂ ਕਦੀ ਵੀ ਪਾਕਿਸਤਾਨ, ਇੰਗਲੈਂਡ, ਜਰਮਨ, ਫਰਾਂਸ, ਅਮਰੀਕਾ, ਕੈਨੇਡਾ ਨੇ ਆਪਣੇ ਰਹਿਣ ਵਾਲੇ ਵਸਿੰਦਿਆਂ ਤੇ ਨਹੀਂ ਚਲਾਈਆਂ, ਪਰ ਇਸ ਭਾਰਤ ਹਕੂਮਤ ਨੂੰ ਅੱਗ ਲੱਗੀ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ। ਇਹੋ ਹੀ ਅੱਗ ਉਸ ਵੇਲੇ ਰੰਗਜੇਬ ਨੂੰ ਲੱਗੀ ਸੀ, ਉਹਨੇ ਮਹਾਰਾਜ ਸਾਹਿਬ ਦਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ। ਅੱਜ ਤੁਸੀਂ ਉਸ 9ਵੇਂ ਪਾਤਸ਼ਾਹ ਦੀ 350 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਆਏ ਹੋ, ਜਿਨਨੇ ਆਪਣਾ ਬਲੀਦਾਨ ਦੇ ਕੇ ਇਸ ਹਕੂਮਤ ਦਾ ਜੰਜੂ ਬਚਾਇਆ ਤੇ ਇਹਨੂੰ ਇਹ ਦੱਸਿਆ ਕਿ ਸਿੱਖਾਂ ਦੀ ਵਿਲੱਖਣਤਾ ਵੱਖਰੀ ਹੈ। ਨਗਰ ਦੀਨਾ ਦੇ ਪਿੰਡ ਦੇ ਵਿੱਚ ਮੀਰੀ ਪੀਰੀ ਇਕੱਠ ਦੇ ਵਿੱਚ ਬੈਠੀ ਸਾਧ ਸੰਗਤ ਜੀ, ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ 10ਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਹੋਈ ਫਤਿਹ ਅਰਜ ਕਰਨ ਲੱਗਾ। ਗੱਜ ਕੇ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਜਿਹੜਾ ਅੱਜ ਦਾ ਇਕੱਠ ਹੈ ਇਹ ਇਕੱਠ ਗੁਲਾਮੀ ਦੇ ਵਿਰੋਧ ਚੋਂ ਨਿਕਲਿਆ ਤੇ ਆਜ਼ਾਦੀ ਦੀ ਭਾਵਨਾ ਚੋਂ ਨਿਕਲਿਆ ਤੇ ਅੱਜ ਦਾ ਇਕੱਠ ਤੇ ਇਹ ਸਟੇਜ ਅੱਜ ਦਿੱਲੀ ਨੂੰ ਚੈਲੰਜ ਕਰਨ ਵਾਸਤੇ ਕੁਝ ਪੱਤਰ ਲਿਖਣ ਵਾਸਤੇ ਦੀਨਾ ਕਾਂਗੜ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਇਕੱਠ ਰੱਖਿਆ ਹੈ। ਇਸ ਇਕੱਠ ਦੇ ਤੇ ਦੂਜਿਆਂ ਇਕੱਠਾਂ ਦੇ ਜ਼ਮੀਨ ਅਸਮਾਨ ਦੇ ਫਰਕ ਨੇ। ਸਤਿਕਾਰਯੋਗ ਖਾਲਸਾ ਜੀ, ਜਿੱਥੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦਾ ਹੈ, ਜਿੱਥੇ ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰਨ ਵਾਸਤੇ ਲੰਮਾ ਸਮਾਂ ਲਾਇਆ ਹੈ, ਉੱਥੇ ਵਿਰੋਧੀਆਂ ਨੇ ਜੋ ਸਾਡੇ ਨਾਲ ਕੀਤਾ ਹੈ ਤੇ ਜੋ ਕਰ ਰਹੇ ਹੈ ਉਹ ਵੀ ਅੱਜ ਇਸ ਸਟੇਜ ਤੋਂ ਤੁਹਾਡੇ ਤੱਕ ਪਹੁੰਚਾਉਣਾ ਹੈ। ਸਤਿਕਾਰਯੋਗ ਖਾਲਸਾ ਜੀ, ਬੜਾ ਸੌਖਾ ਹੁੰਦਾ ਹੈ ਇਹ ਗੱਲਾਂ ਕਹਿ ਦੇਣੀਆਂ ਕਿ ਕੋਈ ਗੱਲ ਨਹੀਂ, ਕੋਈ ਸਮਾਂ ਆਊ ਤੇ ਵੇਖਾਂਗੇ, ਪਰ ਅਗਲਿਆਂ ਨੇ ਤਾਂ ਕਰਕੇ ਵਿਖਾਤੀ। ਪਰ ਅਸੀਂ ਕੀ ਕੀਤਾ ਹੈ ਅੱਜ ਇੱਥੇ ਲੇਖਾ ਜੋਖਾ ਹੋਣਾ ਹੈ। ਸਤਿਕਾਰਯੋਗ ਖਾਲਸਾ ਜੀ,
ਅੱਜ मैं इस स्टेज तो यह भी दसना चाहता है कि जेड़ा KPS गिल ते समेत सिंह सैनी ते अजहर आलम ते सूबा सरहंद ते गोविंद राम ते तेग बहादुर जेड़ा भिखीवड़ लगा हुंदा सी SHO ਜਿਹੜੀ ਬੁੱਚੜਬਾਜੀ ਇਹਨਾਂ ਨੇ ਸਾਡੇ ਇਲਾਕਿਆਂ ਦੇ ਵਿੱਚ ਕੀਤੀ ਹੈ, ਪੰਜਾਬ ਦੇ ਵਿੱਚ ਕੀਤੀ ਹੈ, ਉਹ ਬੁੱਚੜਬਾਜੀ ਦਾ ਸ਼ਿਕਾਰ ਹੋਏ ਇੱਥੇ ਸਭ ਤੋਂ ਵੱਧ ਪਰਿਵਾਰ ਬੈਠੇ ਹੈ। ਮੈਂ ਇਸ ਕਰਕੇ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੀਆਂ ਗੱਲਾਂ ਬੀਬੀ ਜੀ ਕਰਕੇ ਗਏ ਹੈ, ਜਿਹੜੀਆਂ ਗੱਲਾਂ ਮਨਦੀਪ ਸਿੰਘ ਸਿੱਧੂ ਨੇ ਕਰਨੀਆਂ, ਭਾਈ ਦੀਪ ਸਿੰਘ ਸਿੱਧੂ ਦੇ ਭਰਾ ਨੇ ਜਿਹੜੀਆਂ ਗੱਲਾਂ ਸਿਮਰਨਜੀਤ ਸਿੰਘ ਮਾਨ ਨੇ ਕਰਨੀਆਂ, ਉਹ ਗੁਲਾਮੀ ਦੇ ਵਿਰੋਧ ਚੋਂ ਨਿਕਲੀਆਂ। ਉਹ ਉਹਨਾਂ ਲੋਕਾਂ ਨੇ ਕਰਨੀਆਂ ਜਿਨ੍ਹਾਂ ਨੂੰ ਸੇਕ ਲੱਗਾ ਹੈ, ਜਿਨ੍ਹਾਂ ਦੇ ਦੁੱਧ ਮੱਖਣਾ ਨਾਲ ਪਾਲੇ ਪੁੱਤ। ਉਹ ਮਾਪਿਆਂ ਨੇ ਸੋਚਿਆ ਸੀ ਕਿ ਵੱਡਾ ਹੋਊਗਾ ਤੇ ਸਾਡੇ ਬੁਢਾਪੇ ਦੀ ਡੰਗੋਰੀ ਬਣੂਗਾ, ਪਰ ਬਜ਼ੁਰਗ ਮਾਪੇ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਮੜੀਆਂ ਦੇ ਵਿੱਚ ਜਾ ਕੇ ਸਾੜ ਆਏ ਤੇ ਉਹ ਅੱਜ ਦਰ-ਦਰ ਤੇ ਤੁਰੇ ਫਿਰਦੇ ਆ ਕਿ ਸਾਨੂੰ ਕੋਈ ਇਨਸਾਫ ਮਿਲੂਗਾ। ਤੇ ਇਨਸਾਫ ਕਿਹਨੂੰ ਮਿਲ ਰਿਹਾ ਹੈ? ਸੱਜਣ ਕੁਮਾਰ ਵਰਗਿਆਂ ਨੂੰ, ਟੈਟਲਰ ਵਰਗਿਆਂ ਨੂੰ ਤੇ ਸੈਣੀ ਵਰਗਿਆਂ ਨੂੰ DGP ਲਾਇਆ ਇੱਥੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਪੰਥ ਦਾ ਢੰਡੋਰਾ ਪਿੱਟਦੇ ਆ ਤੇ ਪੰਥ ਸਾਡਾ ਹੈ। ਸਤਿਕਾਰਯੋਗ ਖਾਲਸਾ ਜੀ, ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਬੱਚਿਆਂ, ਛੋਟੇ ਛੋਟੇ ਬੱਚੇ ਹੁੰਦੇ ਭੈਣ ਭਰਾਵਾਂ ਨੂੰ ਅਨਾਥ ਕਰ ਦਿੱਤਾ। ਕਿੰਨੇ ਕੀਤਾ? ਸਾਨੂੰ ਸ਼ਰਮ ਆਉਂਦੀ ਐ ਇਸ ਦੇਸ਼ ਨੂੰ ਦੇਸ਼ ਕਹਿੰਦੇ ਆ। ਜਦੋਂ ਵੀ ਕੋਈ ਪੁੱਛਦਾ ਹੈ ਤੇ ਅਸੀਂ ਇਸ ਗੱਲ ਦਾ ਬੜਾ ਸ਼ਰਮ ਮਹਿਸੂਸ ਕਰਦੇ ਆ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਆ ਜਿਹੜਾ ਦੇਸ਼ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ। ਇਹ ਗੋਲੀਆਂ ਕਦੀ ਵੀ ਪਾਕਿਸਤਾਨ, ਇੰਗਲੈਂਡ, ਜਰਮਨ, ਫਰਾਂਸ, ਅਮਰੀਕਾ, ਕੈਨੇਡਾ ਨੇ ਆਪਣੇ ਰਹਿਣ ਵਾਲੇ ਵਸਿੰਦਿਆਂ ਤੇ ਨਹੀਂ ਚਲਾਈਆਂ, ਪਰ ਇਸ ਭਾਰਤ ਹਕੂਮਤ ਨੂੰ ਅੱਗ ਲੱਗੀ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ। ਇਹੋ ਹੀ ਅੱਗ ਉਸ ਵੇਲੇ ਰੰਗਜੇਬ ਨੂੰ ਲੱਗੀ ਸੀ, ਉਹਨੇ ਮਹਾਰਾਜ ਸਾਹਿਬ ਦਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ। ਅੱਜ ਤੁਸੀਂ ਉਸ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਆਏ ਹੋ, ਜਿਨਨੇ ਆਪਣਾ ਬਲੀਦਾਨ ਦੇ ਕੇ ਇਸ ਹਕੂਮਤ ਦਾ ਜੰਜੂ ਬਚਾਇਆ ਤੇ ਇਹਨੂੰ ਇਹ ਦੱਸਿਆ ਕਿ ਸਿੱਖਾਂ ਦੀ ਵਿਲੱਖਣਤਾ ਵੱਖਰੀ ਹੈ। ਜੇ ਤੁਸੀਂ ਅੱਜ 900 ਸਾਲ ਦੀ ਗੁਲਾਮੀ ਤੋਂ ਬਾਅਦ ਰਾਜ ਭਾਗ ਕਰਦੇ ਹੋ ਤੇ ਉਹ ਰਾਜ ਭਾਗ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਤੇ ਹੋਏ ਸੀਸ ਦਾ ਕਰਕੇ ਕਰਦੇ ਹੋ। ਸਤਿਕਾਰਯੋਗ ਖਾਲਸਾ ਜੀ, ਅਸੀਂ ਛੋਟੇ ਛੋਟੇ ਸਾਂ ਜਦੋਂ ਸਾਡੇ CRP ਨੇ ਮੁਕਾਬਲਾ ਕੀਤਾ, ਪਹਿਲੇ ਮੁਕਾਬਲਾ 99 ਦੇ ਵਿੱਚ, ਤੇ ਉਸ ਵੇਲੇ ਮੇਰੇ ਬਾਪੂ ਜੀ ਮੈਨੂੰ ਚੁੱਕ ਕੇ ਲਈ ਆਉਂਦੇ ਸਨ ਬੋਤੇ ਦੇ ਉੱਤੇ ਪੱਠੇ ਲੱਦ ਕੇ। ਬੁੱਢਿਆਂ ਵਾਲਾ ਖੇਤ, ਸਾਡੇ ਇੱਕ ਖੇਤ ਪਿੰਡ 'ਚ ਇੱਕ ਬਾਹਰ, ਤੇ ਜਦੋਂ CRP ਸਿਵਲ ਵਰਦੀ ਦੇ ਵਿੱਚ ਤੁਰੀ ਆਉਂਦੀ ਸੀ ਤੇ ਉਸ ਵੇਲੇ ਜੁਝਾਰੂ ਸਿੱਖ ਸਾਡੇ ਮੋਟਰ ਤੇ ਚਬੱਚੇ ਦੇ ਉੱਤੇ ਇਸ਼ਨਾਨ ਕਰਦੇ ਸਨ। ਉਹਨਾਂ ਨੇ ਉਹਨਾਂ ਨੂੰ ਇਸ਼ਨਾਨ ਕਰਦਿਆਂ ਨੂੰ ਸ਼ਹੀਦ ਕਰਨਾ ਸੀ, ਪਰ ਸਾਡੇ ਮੇਰੇ ਪਿਤਾ ਜੀ ਨੇ ਫਤਿਹ ਬੁਲਾਈ। ਸਤਿਕਾਰਯੋਗ ਖਾਲਸਾ ਜੀ, ਮੈਂ ਇਸ ਕਰਕੇ ਦੱਸਣ ਲੱਗਾ ਕਿ ਇਹ ਉਹ ਸੱਚੇ ਪਾਤਸ਼ਾਹ ਦੀ ਧਰਤੀ ਹੈ, ਨੌਵੇਂ ਪਾਤਸ਼ਾਹ ਦੀ, ਤੇ ਇੱਥੇ ਉਹ ਸੱਚ ਬੋਲਣਾ ਚਾਹੀਦਾ ਹੈ। ਮੈਨੂੰ ਹੁਕਮ ਹੋਇਆ ਸੀ ਕਿ ਜਿੰਨਾ ਵੀ ਜ਼ਬਰ ਹੋਇਆ ਦੱਸਣਾ ਚਾਹੀਦਾ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੇ ਬਜ਼ੁਰਗਾਂ ਨੂੰ ਪਤਾ ਲੱਗੇ ਕਿ ਅਸੀਂ ਕਿਉਂ ਆ ਖਾਲਿਸਤਾਨ ਦੀ ਮੰਗ ਕਰਦੇ ਹਾਂ, ਸਾਨੂੰ ਕਿਉਂ ਲੋੜ ਹੈ ਤੇ ਦੂਜਿਆਂ ਨੂੰ ਕਿਉਂ ਘੱਟ ਹੈ। ਸਤਿਕਾਰਯੋਗ ਖਾਲਸਾ ਜੀ, ਜਦੋਂ ਉੱਥੇ ਫਤਿਹ ਬੁਲਾਈ ਤੇ ਉਹਨੇ ਫਤਿਹ ਨਹੀਂ ਬੋਲੀ, ਤੀਜੇ ਚੌਥੇ ਨੂੰ ਬੁਲਾਈ ਉਹਨੇ ਵੀ ਨਹੀਂ ਬੋਲੀ, ਤੇ ਇਧਰਲੇ ਬੰਨੇ ਹੋ ਕੇ ਮੇਰੇ ਪਿਤਾ ਜੀ ਨੇ ਸਰੋਪਾ ਮਾਰ ਦਿੱਤਾ ਜੁਝਾਰੂ ਸਿੰਘਾਂ ਨੂੰ ਵੀ ਤਕੜੇ ਹੋ ਜੋ, ਬੰਦੇ ਕੋਈ ਉੱਪਰੇ ਹੈ। ਤੇ ਉਸ CRP ਵਾਲਿਆਂ ਨੇ ਵੱਜਾ ਹੋਇਆ ਸਰੋਪੇ ਦਾ ਇਸ਼ਾਰਾ ਵੇਖ ਕੇ ਲੱਗ ਗਈ
ਮੰਜੀ ਸਾਹਿਬ ਤੋਂ ਕਥਾ ਕਰਦਾ ਭਾਈ ਦਿਲਬਾਗ ਸਿੰਘ ਸਾਡੇ ਨਗਰ ਦੇ ਵਿੱਚ, ਉਹਨਾਂ ਦੀ ਬੈਕ ਨੂੰ ਸਾਹਮਣੇ ਗੋਡਾ ਲਾ ਕੇ ਤੇ ਸਾਡੇ ਵੱਲ ਅੰਨ੍ਹੇਵਾਹ ਫਾਇਰਿੰਗ ਕੀਤੀ। ਜਿਸ ਤਰੀਕੇ ਦੇ ਨਾਲ ਮੀਂਹ ਦੇ ਵਿੱਚ ਮਿੱਟੀ ਦੇ ਵਿੱਚ ਬੁਲਬੁਲੇ ਉੱਠਦੇ, ਇਸ ਤਰੀਕੇ ਨਾਲ ਗੋਲੀਆਂ ਦੇ ਨਿਸ਼ਾਨ ਮੈਂ ਆਪਣੀ ਅੱਖਾਂ ਨਾਲ ਵੇਖੇ। ਮੇਰੀ 6-7 ਸਾਲ ਦੀ ਉਮਰ ਸੀ। ਸਤਿਕਾਰਯੋਗ ਖਾਲਸਾ ਜੀ, ਮੇਰੇ ਪਿਤਾ ਜੀ ਮੈਨੂੰ ਮੋਢਿਆਂ ਤੇ ਚੁੱਕ ਕੇ ਭੱਜੇ। ਜਦੋਂ ਬ੍ਰਸ਼ਟ ਵੱਜਦਾ ਸੀ ਡਿੱਗ ਪੈਂਦੇ ਹਾਂ, ਫੇਰ ਭੱਜਦੇ ਹਾਂ, ਫੇਰ ਡਿੱਗਦੇ ਹਾਂ, ਫੇਰ ਭੱਜਦੇ। ਇਸ ਤਰ੍ਹਾਂ ਕਰਦੇ ਕਰਦੇ ਅਸੀਂ ਆਪਣੀਆਂ ਬਾਈਕਾਂ ਲੰਘਦੇ ਫਾਸਲਾ ਤੈਅ ਕੀਤਾ। ਤੇ ਜਦੋਂ ਹੀ ਅਸੀਂ ਉਹਨਾਂ ਨੂੰ ਪਾਰ ਕਰਕੇ ਤੇ ਸਿੱਖਾਂ ਨੇ ਫਿਰ ਉਹ ਛੱਲੀਆਂ ਵਾਂਗੂ ਭੁੰਨੇ, ਜਿਨ੍ਹਾਂ ਨੇ ਸਾਡੇ ਉੱਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਸਤਿਕਾਰਯੋਗ ਖਾਲਸਾ ਜੀ, ਮੇਰੇ ਦਾਦਾ ਜੀ ਪਿੱਛੇ ਸਨ। ਉਹਨਾਂ ਨੇ ਵੇਖਿਆ ਕਿ ਜਥੇਦਾਰ ਤਾਂ ਤਕੜਾ ਹੈ ਤੇ ਪਰ ਮੇਰਾ ਪੋਤਰਾ ਕੱਲਾ ਕੱਲਾ ਹੈ ਤੇ ਮੈਂ ਉਹਦਾ ਪਤਾ ਲਵਾਂ। ਮੇਰੇ ਦਾਦਾ ਜੀ ਜਦੋਂ ਆਏ, ਉਹਨਾਂ ਦੇ ਨਾਲ ਇੱਕ ਮਿਸਤਰੀ ਸਿੰਘਾਂ ਦਾ ਮੁੰਡਾ ਛੋਟਾ ਜਿਹਾ, ਉਹਨੇ ਘਾਹ ਦੀ ਪੰਡ ਵੱਡੀ। ਉਹ ਕਹਿੰਦਾ ਮੈਂ ਵੀ ਬਾਪੂ ਜੀ ਦੇ ਨਾਲ ਲੰਘ ਜਾਣਾ ਹੈ। CRP ਨਾਲ ਕਾਲਾ ਹੋਇਆ ਪਿੰਡ, ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਇਹ ਜਿਹੜਾ ਜਥੇਦਾਰ ਭੱਜਾ, ਇਹ ਕੀ ਲੱਗਦਾ ਤੁਹਾਡਾ? ਉਹਨੇ ਕਿਹਾ ਮੇਰਾ ਪੁੱਤ ਹੈ। ਜਦੋਂ ਮੇਰੇ ਦਾਦਾ ਜੀ ਨੇ ਇਹ ਗੱਲ ਕਹੀ, ਸਰਦਾਰ ਹਜ਼ਾਰਾ ਸਿੰਘ ਜੀ ਨੇ, ਕਿ ਮੇਰਾ ਪੁੱਤ ਹੈ, ਉਹਨਾਂ ਨੇ ਕਿਹਾ ਇੱਧਰ ਹੋ ਜਾ। ਉਹਨਾਂ ਕਿਹਾ ਕਾਕਾ ਤੇਰਾ ਕੀ ਲੱਗਦਾ ਹੈ? ਕਹਿੰਦਾ ਜੀ ਮੇਰਾ ਇਹ ਬਾਪੂ ਆ। ਉਹਨੇ ਉਤਰਾ ਹੀ ਕਹਿ ਦਿੱਤਾ ਕਿ ਇਹਨੂੰ ਨਗਾਉਣ ਲੱਗੇ ਤੇ ਮੈਨੂੰ ਵੀ ਨਗਾ ਦੇਣਗੇ। ਉਹਨਾਂ ਨੇ ਬਾਪੂ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਤੇ ਨਾਲ ਉਹ ਮੁੰਡਾ ਜਿਹੜਾ ਘਾਹ ਦੀ ਪੰਡ ਵੱਢੀ ਜਾਂਦਾ ਸੀ, ਸਾਡੇ ਪਿੰਡ ਦਾ ਮਿਸਤਰੀ ਸਿੰਘਾਂ ਦਾ ਮੁੰਡਾ, ਉਹਦੇ ਹੱਥਾਂ ਨੂੰ ਵਾਟਾ ਲਾ ਕੇ ਉਹਨੂੰ ਵੀ ਗੋਲੀਆਂ ਮਾਰ ਦਿੱਤੀਆਂ ਕਿ ਇਹਨਾਂ ਦਾ ਲਾਂਗਰੀ ਹੈ। ਸਤਿਕਾਰਯੋਗ ਖਾਲਸਾ ਜੀ, ਦਾਦੀ ਮੇਰੀ ਨੂੰ ਲਾਸ਼ ਦਾ ਮੂੰਹ ਨਹੀਂ ਵੇਖਣ ਦਿੱਤਾ, ਧੱਕੇ ਮਾਰ ਕੇ ਪਿੱਛੇ ਕਰ ਦਿੱਤਾ। ਉਹ ਅੱਜ ਵੀ ਮਾਵਾਂ ਮੌਜੂਦ ਆ ਬਲੇਰ ਦੇ ਵਿੱਚ, ਜਿਨ੍ਹਾਂ ਨੇ ਪੇਟੀਆਂ ਦੇ ਵਿੱਚ ਲੁਕੋ ਕੇ ਸਾਨੂੰ ਪਾਲਿਆ। ਕੋਈ ਸਿਰ ਕਿਤੇ ਵਾਹੁੰਦਾ ਸੀ, ਨਵਾਉਂਦਾ ਕਿਤੇ ਹੁੰਦਾ ਸੀ। ਮਾਂ ਦਾ ਅਸੀਂ ਪਹਿਲਾਂ ਹੀ ਨਹੀਂ ਮੂੰਹ ਵੇਖਿਆ। ਫੇਰ ਮੁੜ ਕੇ ਦੂਜਾ ਮੁਕਾਬਲਾ ਹੋਇਆ ਤੇ ਉਸ ਵਿੱਚ ਫੇਰ ਸਾਡੇ ਪਿਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਅਸੀਂ ਆਜ਼ਾਦੀ ਤਾਂ ਮੰਗਦੇ ਆ, ਅਸੀਂ ਆਪਣਾ ਦੇਸ਼ ਤਾਂ ਮੰਗਦੇ ਆ ਕਿ ਕਦੀ ਹਿੰਦੂਆਂ ਨੂੰ ਇਸ ਤਰ੍ਹਾਂ ਗੋਲੀਆਂ ਵੱਜਦੀਆਂ ਵੇਖੀਆਂ? ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜਾ ਬੜੇ ਲੰਮੇ ਸਮੇਂ ਤੋਂ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦਾ ਆਇਆ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ, ਅੱਜ ਵੀ ਇੱਕ ਇੱਕ ਗੱਲ ਤੇ ਕਰੜੀ ਨਜ਼ਰ ਰੱਖਦਾ ਹੈ ਕਿ ਹਕੂਮਤ ਕੀ ਕਰ ਰਹੀ ਹੈ, ਕਿਹਦੇ ਨਾਲ ਕਰ ਰਹੀ ਹੈ, ਤੁਹਾਡੇ ਬੱਚਿਆਂ ਨਾਲ, ਤੁਹਾਡੀਆਂ ਬੇਟੀਆਂ ਦੇ ਨਾਲ ਆਉਣ ਵਾਲੇ ਸਮੇਂ 'ਚ ਕੀ ਕਰਨਾ ਹੈ, ਤੇ ਸਾਡਾ ਫਰਜ਼ ਬਣਦਾ ਸਾਥ ਦੇਣ ਦਾ। ਸਤਿਕਾਰਯੋਗ ਖਾਲਸਾ ਜੀ, ਸਮਾਂ ਇਹਨਾਂ ਨੇ ਬਹੁਤ ਬੁਲਾਰਿਆਂ ਨੇ ਤੁਹਾਡੇ ਨਾਲ ਸਾਂਝ ਪਾਉਣੀ ਆ। ਮੈਂ ਆਸ ਕਰਦਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਪਰ ਜਿਹੜੇ ਵੀ ਬੰਦੇ ਅੱਜ ਜਿਸ ਤਰੀਕੇ ਨਾਲ ਬਾਬਾ ਦਿਆਲਾ ਜੀ ਤੇ ਬਾਬਾ ਮਤੀ ਦਾਸ ਤੇ ਸਤੀ ਦਾਸ ਜੀ ਨੇ ਕਿਹਾ ਸੀ ਨਾ ਕਿ ਮੇਰਾ ਮੁੱਖ ਪਿੰਜਰੇ ਵੱਲ ਹੋਵੇ, ਬਸ ਇਹੀ ਮੇਰੀ ਆਖਰੀ ਇੱਛਾ ਹੈ। ਤੁਸੀਂ ਵੀ ਇਹ ਗੱਲ ਕਹਿ ਦਿਓ ਕਿ ਸਾਡਾ ਮੁੱਖ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੋਵੇ ਤੇ ਦਿੱਲੀ ਵੱਲ ਨੂੰ ਪੇਠੋ ਹੋਵੇ, ਤਾਂ ਆਜ਼ਾਦੀ ਮਿਲ ਸਕਦੀ ਹੈ, ਨਹੀਂ ਤਾਂ ਸਾਨੂੰ ਆਜ਼ਾਦੀ ਨਹੀਂ ਮਿਲਣੀ। ਇੰਨੀਆਂ ਬੇਨਤੀਆਂ ਨਾਲ ਮੈਂ ਆਪਣੇ ਵੀਰ ਰੁਪਿੰਦਰ ਸਿੰਘ ਤੇ ਅੰਗਰੇਜ਼ ਸਿੰਘ ਤੇ ਭੋਲਾ ਸਿੰਘ ਦਾ ਧੰਨਵਾਦ ਕਰਦਾ ਹੋਇਆ, ਜ਼ਿਲ੍ਹਾ ਜਥੇਦਾਰ ਬਲਰਾਜ ਸਿੰਘ ਦਾ ਧੰਨਵਾਦ ਕਰਦਾ ਹੋਇਆ, ਗਗੜਾ ਸਾਹਿਬ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।